ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਨਾਲ ਦੀ ਨਾਲ ਬੇਰੀਏ ਦੇ ਵਿੱਚ ਸਾਡੇ ਜਿਹੜੇ ਨਵਾਂ ਰੇਡੀਓ ਸਟੇਸ਼ਨ ਆ 98.5 HD3 ਤੇ ਇਸੇ ਤਰ੍ਹਾਂ 99.3 FM ਤੇ ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 30 ਤਰੀਕ ਆ, ਦਿਨ ਸੋਮਵਾਰ ਆ, ਮੈਮੋਰੀਅਲ ਡੇ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ, ਨੰਬਰ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਯੁਵਰਾਜ ਸਿੰਘ ਧਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਇੰਦਰਜੀਤ ਸਿੰਘ ਬੜਿੰਗ ਮੰਟੀਕਾ। ਜੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 8559052575, 855-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ, ਜਿਸ ਤਰ੍ਹਾਂ ਆਪਾਂ ਸਵੇਰੇ ਵੀ ਦੱਸਿਆ ਸੀ, ਅੱਜ ਮੈਮੋਰੀਅਲ ਡੇ ਆ। ਜਿਹੜੇ ਸ਼ਹੀਦ ਆਪਣੀ ਜੌਬ ਦੇ ਦੌਰਾਨ ਸ਼ਹੀਦ ਹੋਇਆ, ਉਹਨਾਂ ਨੂੰ ਯਾਦ ਕੀਤਾ ਜਾਂਦਾ ਆ, ਜਿਹੜੇ ਫੋਰਸਿਸ ਦੇ ਵਿੱਚ ਹੁੰਦੇ ਹੈਗੇ ਆ। ਅੱਜ ਬਹੁਤ ਜਗ੍ਹਾ ਦੇ ਉੱਤੇ ਪਰੇਡ ਹੋਈਆਂ ਤੇ ਪਰੇਡਸ ਦੇ ਵਿੱਚ, ਜਿਸ ਤਰ੍ਹਾਂ ਆਪਾਂ ਕਹਿੰਦੇ ਰਹਿੰਦੇ ਆ, ਕਈ ਜਗ੍ਹਾ ਦੇ ਉੱਤੇ ਸਿੱਖਾਂ ਨੇ ਹਿੱਸਾ ਵੀ ਲਿਆ। ਨੇਪਰਵਿਲ, ਇਲੀਨੋਇਸ, ਸ਼ਿਕਾਗੋ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੇ ਦਸਤਾਰਾਂ ਸਜਾ ਕੇ ਜਿਹੜੀ ਮੈਮੋਰੀਅਲ ਡੇ ਪਰੇਡ ਸੀ, ਉਹਦੇ ਵਿੱਚ ਹਿੱਸਾ ਲਿਆ। ਇਸ ਤਰ੍ਹਾਂ ਤੁਸੀਂ ਦੱਸ ਰਹੇ ਸੀ, ਕਾਰਪੋਰਲ ਗੁਰਪ੍ਰੀਤ ਸਿੰਘ ਹੋਣਾ ਦੇ ਫਾਦਰ ਹੁਣੀ ਵੀ ਹਿੱਸਾ ਲਿਆ। ਜੀ ਬਿਲਕੁਲ, ਸਰਦਾਰ ਨਿਰਮਲ ਸਿੰਘ ਹੋਣਾ ਨੇ ਸ਼ਰਧਾ ਦੇ ਫੁੱਲ ਪੇਂਟ ਕਰਕੇ ਆਪਣੇ ਲੜਕੇ ਨੂੰ, ਤੇ ਫਿਰ ਜਿਹੜੇ ਸਾਰੇ ਹੀ ਫੌਜੀਆਂ ਦਾ ਧੰਨਵਾਦ ਵੀ ਕੀਤਾ। ਜਿੱਥੇ ਜਿੱਥੇ ਵੀ ਮੈਮੋਰੀਅਲ ਡੇ ਪਰੇਡਸ ਹੋ ਰਹੀਆਂ ਸੀ, ਲੋਕ ਜਿਹੜੇ ਆ ਉਹਨਾਂ ਨੇ ਆਪਣੇ ਇਹਨਾਂ ਸ਼ਰਧਾ ਦੇ ਫੁੱਲ ਜਿਹੜੇ ਉਹ ਪੇਂਟ ਕੀਤੇ। ਜਿੱਦਾਂ ਆਪਾਂ ਪਹਿਲੇ ਵੀ ਸਵੇਰੇ ਵੀ ਜ਼ਿਕਰ ਕਰ ਰਹੇ ਸੀ, ਲੋਕ ਬਹੁਤੇ ਜਿਹੜਾ ਆ ਇਸ ਛੁੱਟੀ ਨੂੰ ਹੁਣ ਲੌਂਗ ਵੀਕਐਂਡ ਦੇ ਤੌਰ ਦੇ ਉੱਤੇ ਜਾਣਦੇ ਆ। ਪਰ ਅੱਜ ਬਹੁਤ ਸਾਰੇ ਓਪੀਨੀਅਨ ਆਰਟੀਕਲਸ ਇਸ ਦੇ ਬਾਰੇ ਜਿਹੜੇ ਉਹ ਛਪੇ ਤੇ ਕਹੇ ਵੀ ਭਾਈ ਇਸ ਚੀਜ਼ ਨੂੰ ਭੁੱਲਣਾ ਨਹੀਂ ਆ, ਜਿਨ੍ਹਾਂ ਦੀ ਖਾਤਰ ਆਪਾਂ ਆਜ਼ਾਦੀਆਂ ਦਾ ਨਿੱਘ ਮਾਣ ਰਹੇ ਹਾਂ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅੱਜ ਜਿਹੜੀ ਗਨ ਕੰਟਰੋਲ ਨੂੰ ਲੈ ਕੇ ਬਹਿਸ ਜਿਹੜੀ ਉਹ ਇਸ ਟਾਈਮ ਕਾਫੀ ਤਿੱਖੀ ਤੇ ਤੇਜ਼ ਜਿਹੜੀ ਉਹ ਚੱਲ ਰਹੀ ਆ। ਰਾਸ਼ਟਰਪਤੀ ਬਾਈਡਨ ਨੇ ਅੱਜ ਇਹ ਇਸ਼ਾਰਾ ਕੀਤਾ ਵੀ ਅਸੌਲਟ ਵੈਪਨਸ ਦੇ ਉੱਤੇ ਬੈਨ ਲਗਾਇਆ ਜਾ ਸਕਦਾ ਆ। ਮਤਲਬ ਰੈਸ਼ਨਲ ਆਪਸ਼ਨ ਆ ਵੀ ਉਹ ਇਹ ਇੱਕ ਆਪਸ਼ਨ ਆਪਣੇ ਸਾਹਮਣੇ ਆ ਵੀ ਜੇ ਗਨ ਕੰਟਰੋਲ ਦੇ ਲਈ ਜੇ ਅਸੌਲਟ ਵੈਪਨਸ ਦੇ ਉੱਤੇ ਬੈਨ ਲਾਇਆ ਜਾਵੇ ਤਾਂ ਉਹ ਕੋਈ ਮਾੜੀ ਗੱਲ ਨਹੀਂ ਆ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਸੈਕਿੰਡ ਅਮੈਂਡਮੈਂਟ ਹੈਗਾ ਆ ਰਾਈਟ, ਉਹ ਐਬਸੋਲੂਟ ਨਹੀਂ ਆ। ਇਸ ਦੇ ਵਿੱਚ ਕੁਝ ਮਰੀਨਸ, ਸਾਬਕਾ ਮਰੀਨਸ ਵੀ ਆ ਕੇ ਉਹਨਾਂ ਨੇ ਕੁਝ ਵੀਡੀਓਜ਼ ਜਿਹੜੀਆਂ ਕੀਤੀਆਂ, ਕਹਿੰਦੇ ਵੀ ਵੈਲ ਰੈਗੂਲੇਟਡ ਮਲੇਸ਼ੀਆ ਦੀ ਗੱਲ ਕੀਤੀ ਆ, ਨਾ ਕਿ ਅਨਰੈਗੂਲੇਟਡ ਮਲੇਸ਼ੀਆ ਦੀ। ਸੋ ਕਹਿੰਦੇ ਵੀ ਰੈਗੂਲੇਸ਼ਨਸ ਦਾ ਹੋਣਾ ਇਸ ਦੇ ਵਿੱਚ ਕਈ ਜਾਣੇ ਆ ਉਹ ਜ਼ੋਰ ਪਾਉਂਦੇ ਆ, ਪਰ ਜਿਹੜੇ ਸੈਕਿੰਡ ਅਮੈਂਡਮੈਂਟ ਦੇ ਪ੍ਰਚਾਰਕ ਨੇ ਜਾਂ ਉਸ ਦੀ ਸਪੋਰਟ ਕਰਦੇ, ਕਹਿੰਦੇ ਨਹੀਂ, ਜੇ ਤੁਸੀਂ ਇਸ ਦੇ ਵਿੱਚ ਹੱਕਾਂ ਨੂੰ ਘਟੋਗੇ ਤਾਂ ਹੋਰ ਬਹੁਤ ਸਾਰੇ ਹੱਕਾਂ ਦੇ ਉੱਤੇ ਇੱਕ ਹਿਸਾਬ ਦੇ ਨਾਲ ਘੱਟ ਜਿਹੜਾ ਆ ਉਸ ਨੂੰ ਘੋਟਿਆ ਜਾ ਸਕਦਾ, ਉਸ ਨੂੰ ਘਟਾਇਆ ਜਾ ਸਕਦਾ ਆ। ਸੋ ਉਹਨਾਂ ਨੇ ਵਾਈਟ ਹਾਊਸ ਦੇ ਵਿੱਚ ਡੈਲਾਵੇਅਰ ਤੋਂ ਟਰੈਵਲ ਕਰਨ ਤੋਂ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ, ਕਹਿੰਦੇ ਵੀ ਇਹ ਕੋਈ ਸੈਂਸ ਨਹੀਂ ਬਣਦੀ ਵੀ ਕੋਈ ਵੀ ਜਾਣਾ ਅਜਿਹੀਆਂ ਚੀਜ਼ਾਂ ਪਰਚੇਜ਼ ਕਰ ਸਕੇ ਜਿਸ ਦੇ ਨਾਲ 300 ਰਾਊਂਡ ਫਾਇਰ ਕੀਤੇ ਜਾ ਸਕਦੇ ਆ। ਉਹਨਾਂ ਨੇ ਕਿਹਾ ਵੀ ਹਾਈ ਕੈਲੀਪਰ ਵੈਪਨਸ, ਉਹਦਾ ਆਈਡੀਆ, ਉਹਦਾ ਕੋਈ ਰੈਸ਼ਨਲ ਬੇਸਿਸ ਨਹੀਂ ਬਣਦਾ। ਸੈਲਫ ਪ੍ਰੋਟੈਕਸ਼ਨ, ਹੰਟਿੰਗ ਨੂੰ ਲੈ ਕੇ ਜਿਹੜਾ ਉਹ ਕਹਿੰਦੇ ਵੀ ਹਾਂ,
ਇਸੇ ਦੌਰਾਨ ਹੀ ਉਹਨਾਂ ਨੇ ਕਿਹਾ ਵੀ ਕਨਸਟੀਟਿਊਸ਼ਨ ਜਿਹੜਾ ਸੈਕੰਡ ਅਮੈਂਡਮੈਂਟ ਵਾਜ਼ ਨੈਵਰ ਐਬਸੋਲੀਟ, ਯੂ ਕੁਡਨਟ ਬਾਈ ਏ ਕੈਨਨ ਵੈਨ ਸੈਕੰਡ ਅਮੈਂਡਮੈਂਟ ਵਾਜ਼ ਪਾਸ। ਸੋ ਕਹਿੰਦੇ ਵੀ ਇਹਦਾ ਮਤਲਬ ਉਹੀ ਵੀ ਉਸ ਟਾਈਮ ਦੇ ਉੱਤੇ ਤੁਸੀਂ ਗੋਲਾ ਸੁੱਟਣ ਵਾਲਾ ਤੋਪ ਨਹੀਂ ਜਿਹੜੀ ਉਹ ਖਰੀਦ ਸਕਦੇ ਸੀ, ਈਵਨ ਜਦੋਂ ਸੈਕੰਡ ਅਮੈਂਡਮੈਂਟ ਪਾਸ ਕੀਤੀ ਗਈ ਸੀਗੀ। ਸੋ ਇਹ ਨਹੀਂ ਆ ਵੀ ਕਿਸੇ ਵੀ ਤਰੀਕੇ ਦੀ ਜਿਹੜੀ ਵੈਪਨਰੀ ਆ ਉਸ ਨੂੰ ਤੁਸੀਂ ਖਰੀਦ ਸਕੋ। ਸੋ ਅੱਜ ਕੱਲ੍ਹ ਜਿਹੜੇ ਰਾਸ਼ਟਰਪਤੀ ਤੇ ਫਸਟ ਲੇਡੀ ਆ ਯੂਵਾਲਡੇ ਟੈਕਸਸ ਦੇ ਵਿੱਚ ਸਕੂਲ ਦੇ ਵਿੱਚ ਹੋਈ ਮਾਸ ਸ਼ੂਟਿੰਗ ਦੇ ਪੀੜਤ ਪਰਿਵਾਰਾਂ ਤੇ ਮਾਰੇ ਗਏ ਬੱਚੇ ਤੇ ਅਧਿਆਪਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਉੱਥੇ ਗਏ ਸੀਗੇ। ਜੀ, ਇਸੇ ਤਰ੍ਹਾਂ ਆਪਣੇ ਗੁਆਂਢੀ ਮੁਲਕ ਕੈਨੇਡਾ ਦੀ ਗੱਲ ਕਰਦੇ ਜਾਈਏ। ਅੱਜ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਅਨਾਉਂਸ ਕੀਤਾ ਹੈ ਕਿ ਉਹ ਇੱਕ ਬਿੱਲ ਲੈ ਕੇ ਆ ਰਹੇ ਆ ਜਿਹਦੇ ਮੁਤਾਬਕ ਹੈਂਡਗਨ ਓਨਰਸ਼ਿਪ ਫਰੀਜ਼ ਹੋ ਜਾਊਗੀ ਤੇ ਅਸੌਲਟ ਸਟਾਈਲ ਵੈਪਨਸ ਜੋ ਆ ਉਹਨਾਂ ਨੂੰ ਉਹ ਵਾਪਸ ਖਰੀਦ ਲੈਣਗੇ। ਕਹਿੰਦੇ ਵੀ ਕੈਨੇਡਾ ਦੇ ਵਿੱਚ ਗਨਸ ਦੀ ਜ਼ਰੂਰਤ ਨਹੀਂ। ਉਹਨਾਂ ਨੇ ਕਿਹਾ ਵੀ ਇਸ ਨਵੇਂ ਬਿੱਲ ਦੇ ਮੁਤਾਬਕ ਕੋਈ ਵੀ ਜਾਣਾ ਬਾਈ ਨਹੀਂ ਕਰ ਸਕਦਾ, ਸੈਲ ਨਹੀਂ ਕਰ ਸਕਦਾ, ਟਰਾਂਸਫਰ ਨਹੀਂ ਕਰ ਸਕਦਾ ਜਾਂ ਇੰਪੋਰਟ ਵੀ ਨਹੀਂ ਕਰ ਸਕਦਾ ਹੈਂਡਗਨ ਕੈਨੇਡਾ ਦੇ ਵਿੱਚ। ਇਹ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਅਨਾਉਂਸ ਕੀਤਾ ਹੈ। ਉਹਨਾਂ ਨੇ ਇਹ ਵੀ ਕਿਹਾ ਬਹੁਤ ਸਾਰੇ ਲੋਕ ਜਿਹੜੇ ਗਨ ਓਨਰਸ ਹੈਗੇ ਆ ਉਹਨਾਂ ਨੂੰ ਸੇਫਲੀ ਯੂਜ਼ ਕਰਦੇ ਆ ਅਕੋਰਡਿੰਗ ਟੂ ਲਾ, ਚਾਹੇ ਉਹ ਸਪੋਰਟ ਸ਼ੂਟਿੰਗ ਲਈ ਕਰਦੇ, ਹੰਟਿੰਗ ਲਈ ਕਰਦੇ ਆ। ਪਰ ਜਦੋਂ ਕੁਛ ਕੁ ਜਿੱਦਾਂ ਇਨਸੀਡੈਂਟਸ ਹੁੰਦੀਆਂ ਆ ਸਾਡੇ ਮੁਲਕ ਦੇ ਵਿੱਚ ਤੇ ਉਹਦਾ ਅਸਰ ਕੈਨੇਡਾ ਦੇ ਉੱਤੇ ਵੀ ਪੈਂਦਾ ਹੈਗਾ। ਕੈਨੇਡੀਅਨ ਪ੍ਰਾਈਮ ਮਿਨਿਸਟਰ ਪਬਲਿਕ ਸੇਫਟੀ ਮਾਰਕੋ ਮੈਂਡੋਸੀਨੋ ਉਹਨਾਂ ਨੇ ਇਹ ਕਿਹਾ ਵੀ ਮੈਂਡੇਟੋਰੀ ਬਾਈਬੈਕ ਪ੍ਰੋਗਰਾਮ ਹੋਊਗਾ ਅਸੌਲਟ ਸਟਾਈਲ ਵੈਪਨਸ ਦਾ ਜੇ ਇਹ ਬਿੱਲ ਪਾਸ ਹੋ ਜਾਂਦਾ ਹੈ। ਸੋ ਤੁਸੀਂ ਪ੍ਰੈਜ਼ੀਡੈਂਟ ਬਾਈਡਨ ਬਾਰੇ ਤਾਂ ਦੱਸ ਹੀ ਦਿੱਤਾ ਹੈ। ਉਹਨਾਂ ਨੇ ਇਹ ਕਿਹਾ ਆ ਵੀ 9mm ਹਾਈ ਕੈਲੀਬਰ ਵੈਪਨਸ ਜਿਹੜੇ ਆ ਉਹ ਬੈਨ ਹੋਣੇ ਚਾਹੀਦੇ ਹੈਗੇ ਜੀ। ਸੋ ਅਸੌਲਟ ਵੈਪਨਸ ਦੇ ਉੱਤੇ ਬੈਨ, ਇੱਥੋਂ ਤੱਕ ਕਿ ਉਹਨਾਂ ਨੇ ਜਿੱਦਾਂ ਤੁਸੀਂ ਕਿਹਾ ਵੀ 9mm ਵਾਲਾ ਉਸ ਦੇ ਉੱਤੇ ਵੀ ਬੈਨ ਦੀ ਜਿਹੜੀ ਆ ਉਹ ਉਹਨਾਂ ਨੇ ਹਾਮੀ ਜਿਹੜੀ ਉਹ ਭਰੀ ਆ। ਹੋਊਗਾ ਕਿ ਨਹੀਂ ਉਹ ਇੱਕ ਵੱਖਰੀ ਗੱਲ ਆ। ਤੇ ਨਾਲ ਜਿਹੜੇ ਗੁਆਂਢੀ ਮੁਲਕ ਦੀ ਗੱਲ ਕੀਤੀ ਉਹਨਾਂ ਨੇ 1500 ਮਿਲਟਰੀ ਸਟਾਈਲ ਅਸੌਲਟ ਫਾਇਰ ਆਰਮਸ ਆ ਉਹਨਾਂ ਉੱਤੇ ਬੈਨ ਜਿਹੜਾ ਉਹ ਲਗਾਇਆ ਹੈਗਾ। ਤੇ ਕਹਿੰਦੇ ਵੀ ਗਨ ਕੰਟਰੋਲ ਕਰਨ ਦੇ ਲਈ ਜਿੱਦਾਂ ਤੁਸੀਂ ਪ੍ਰਾਈਵੇਟ ਸੇਲਸ ਦੀ ਇਸ ਦੇ ਵਿੱਚ ਹੈਂਡਗਨ ਓਨਰਸ਼ਿਪ ਦੀ ਗੱਲ ਕੀਤੀ ਆ ਉਸ ਦੇ ਉੱਤੇ ਫਰੀਜ਼ ਜਿਹੜੀ ਆ ਉਹ ਲਾਉਣ ਜਾ ਰਹੇ ਆ। ਕਹਿੰਦੇ ਵੀ ਇਹਨਾਂ ਵਿੱਚ ਬਹੁਤੇ ਲੋਕ ਡੋਮੈਸਟਿਕ ਵਾਇਲੈਂਸ, ਕ੍ਰਿਮੀਨਲ ਹਰਾਸਮੈਂਟ ਉਹਨਾਂ ਦੇ ਨਾਲ ਵੀ ਜਿਹੜੇ ਜੁੜੇ ਹੁੰਦੇ ਆ ਜਿਨ੍ਹਾਂ ਕੋਲ ਫਾਇਰ ਆਰਮ ਲਾਇਸੈਂਸਿਸ ਹੁੰਦੇ ਆ। ਤੇ ਕਹਿੰਦੇ ਵੀ ਅਸੀਂ ਇਹ ਮੇਕ ਸ਼ੋਰ ਕਰਨਾ ਵੀ ਇਹਨਾਂ ਤੋਂ ਜਿਹੜੇ ਫਾਇਰ ਆਰਮ ਲਾਇਸੈਂਸਿਸ ਆ ਉਹ ਵਾਪਸ ਲੈ ਲਏ ਜਾਣ ਤਾਂ ਜੋ ਜਿਹੜਾ ਡੇਂਜਰ ਆ ਉਸ ਨੂੰ ਘਟਾਇਆ ਜਾ ਸਕੇ। ਰੌਬ ਐਲੀਮੈਂਟਰੀ ਜਿਹੜੇ ਸਕੂਲ ਦੇ ਵਿੱਚ ਜਿਹੜੀ ਕਤਲੋਗਾਰਤ ਹੋਈ ਆ ਉਸ ਨੂੰ ਲੈ ਕੇ ਹਰਜੋਤ ਸਿੰਘ ਜੀ ਇਸ ਟਾਈਮ ਕਾਫੀ ਵੱਡੇ ਪੱਧਰ ਦੇ ਉੱਤੇ ਬਹਿਸ ਜਿਹੜੀ ਆ ਉਹ ਤੇਜ਼ ਆ। ਤੇ ਜਿੱਦਾਂ ਆਪਾਂ ਸਵੇਰੇ ਵੀ ਜ਼ਿਕਰ ਕਰ ਰਹੇ ਸੀ ਲੱਗ ਰਿਹਾ ਆ ਇਸ ਵਾਰ ਕੁਛ ਨਾ ਕੁਛ ਜਿਹੜੇ ਚੇਂਜਿਸ ਆਉਣਗੇ। ਸੋ ਇਹ ਨਹੀਂ ਪਤਾ ਵੀ ਕਿਸ ਪਾਸੇ ਵੱਲ ਨੂੰ ਇਹ ਇਸ਼ਾਰਾ ਜਿਹੜਾ ਉਹ ਹੁੰਦਾ ਆ। ਜੇ ਬੈਨ ਆਉਂਦਾ ਤੇ ਕਿੱਦਾਂ ਦਾ ਬੈਨ ਜਿਹੜਾ ਇਸ ਦੇ ਵਿੱਚ ਹੋਵੇਗਾ। ਅਗਲੀ ਹਰਜੋਤ ਸਿੰਘ ਗੱਲ ਕਰਦੀ ਹੈ ਯੂਰਪ ਨੂੰ। ਜੇ ਆਪਾਂ ਨਜ਼ਰ ਮਾਰੀਏ ਤਾਂ ਯੂਰਪੀਅਨ ਲੀਡਰਸ ਨੇ ਅੱਜ ਇਹ ਐਗਰੀਮੈਂਟ ਕੀਤਾ ਆ ਜਿਸ ਦੇ ਵਿੱਚ 90% ਰਸ਼ੀਅਨ ਆਇਲ ਇਸ ਸਾਲ ਦੇ ਅਖੀਰ ਤੱਕ ਉਸ ਦੇ ਉੱਤੇ ਬੈਨ ਲਾਇਆ ਜਾਵੇਗਾ। ਸੋ ਯੂਰਪੀਅਨ ਸੰਘ ਜਿਹੜੇ ਉਹ ਮਿਲ ਕੇ ਉਹਨਾਂ ਨੇ ਇਸ ਦੀ ਪ੍ਰੋੜਤਾ ਜਿਹੜੀ ਉਹ ਕੀਤੀ ਆ। ਈਅਰ ਐਂਡ ਜਿਹੜੇ ਨਵੀਆਂ ਸੈਂਕਸ਼ਨਸ, ਨਵੀਆਂ ਰੋਕਾਂ ਦੇ ਤਹਿਤ ਇਸ ਬਲਾਕ ਨੇ ਜਿਹੜੀ ਪੁਸ਼ਟੀ ਆ ਉਸ ਨੂੰ ਕਰ ਦਿੱਤੀ ਆ। ਇਹਨਾਂ ਨੇ ਇਸ ਦੇ ਵਿੱਚੋਂ ਪਾਈਪਲਾਈਨਸ ਦੇ ਨਾਲ ਆ ਰਹੀ ਜਿਹੜੇ ਡਿਲੀਵਰ ਹੋ ਰਹੇ ਤੇਲ ਆ ਉਸ ਨੂੰ ਇਸ ਦੇ ਵਿੱਚੋਂ ਛੋਟ ਜਿਹੜੀ ਉਹ ਦਿੱਤੀ ਹੈਗੀ ਆ। ਸੋ ਉਹਨਾਂ ਦੀ ਇੰਪੋਰਟਸ ਦੇ ਉੱਤੇ ਬਾਏ ਪਾਈਪਲਾਈਨ ਆ ਉਸ ਨੂੰ ਟੈਂਪਰੇਰੀ ਐਗਜ਼ੈਂਪਸ਼ਨ ਜਿਹੜੀ ਆ ਉਹ ਹਾਲ ਦੀ ਘੜੀ ਦਿੱਤੀ ਹੈਗੀ ਆ। ਸੋ ਕਹਿੰਦੇ ਵੀ ਇਹ ਮੂਵ ਉਸ ਟਾਈਮ ਦੇ ਉੱਤੇ ਆਇਆ ਹੈਗਾ ਆ। ਜਿਹੜਾ ਹੰਗਰੀ ਆ ਜਿਹੜਾ ਲੈਂਡ ਲੌਕਡ ਹੈਗਾ ਆ ਉਹ ਵੀ ਉਸ ਦੇ ਉੱਤੇ ਚਾਹੁੰਦਾ ਆ। ਉਹ ਵੀ ਚਾਹੁੰਦੇ ਆ ਵੀ ਇਸ ਨੂੰ ਵੀ ਨਾਲ ਜਿਹੜਾ ਉਹ ਸ਼ਾਮਿਲ ਕੀਤਾ ਜਾਵੇ ਪਰ ਹੰਗਰੀ ਨੇ ਹੁਣ ਤੱਕ ਰੂਸ ਵੱਲ ਹੀ ਜਿਹੜਾ ਉਲਰ ਕੇ ਚੱਲੇ ਨੇ। ਜੀ, ਅਗਲੀ ਖਬਰ ਲਿੰਕਨ ਨੇਬਰਾਸਕਾ ਤੋਂ ਆ ਰਹੀ ਹੈ ਜਿੱਥੇ ਕਿ 2 ਕਾਰਾਂ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ 2 ਜਣਿਆਂ ਦੀ ਮੌਤ ਹੋ ਗਈ।
20 ਤੋਂ ਜ਼ਿਆਦਾ ਜਾਣੇ ਜਿਹੜੇ ਆ ਫੱਟੜ ਹੋਏ ਹੈਗੇ ਆ। ਕਹਿੰਦੇ 300 ਤੋਂ ਲੈ ਕੇ 400 ਦੇ ਕਰੀਬ ਲੋਕ ਸਾਈਡ ਵਾਕ ਦੇ ਉੱਤੇ ਵਾਚ ਕਰ ਰਹੇ ਸੀ ਕਾਰ ਸ਼ੋ ਨਾਈਟ ਨੂੰ, ਤੇ ਜਦੋਂ ਦੋ ਕਾਰਾਂ ਆਪਸ ਦੇ ਵਿੱਚ ਭਿੜ ਗਈਆਂ ਤੇ ਦੋਨਾਂ ਦੇ ਡਰਾਈਵਰ ਮਾਰੇ ਗਏ, ਤੇ ਇੱਕ ਕਾਰ ਜਿਹੜੀ ਆ ਉਹ ਜਿੱਥੇ ਲੋਕ ਖੜੇ ਸੀ ਉਧਰ ਐਂਟਰ ਕਰ ਗਏ, ਜਿਹਦੇ ਨਾਲ 20 ਦੇ ਕਰੀਬ ਲੋਕ ਫੱਟੜ ਹੋ ਗਏ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹਨਾਂ ਸਮਿਆਂ ਦੇ ਵਿੱਚ ਕਈ ਵਾਰੀ ਨਾ ਮਾੜੀਆਂ ਖਬਰਾਂ ਦਾ ਦੌਰ ਜਿਹਾ ਜਿਹੜਾ ਉਹ ਚੱਲਦਾ ਹੁੰਦਾ ਆ। ਅੱਜ ਬਹੁਤ ਸਾਰੀਆਂ ਖਬਰਾਂ ਇਸ ਦੇ ਨਾਲ ਸੰਬੰਧਿਤ ਦੇਖਣ ਨੂੰ ਜਿਹੜੀਆਂ ਮਿਲੀਆਂ। ਇੱਕ ਹੋਰ ਮਾੜੀ ਖਬਰ ਜਿਹੜੀ ਉਹ ਆ ਰਹੀ ਆ, ਸੈਕਰਾਮੈਂਟੋ ਦੇ ਓਕ ਪਾਰਕ ਇਲਾਕੇ ਦੇ ਵਿੱਚ ਜਿਹੜੀ ਉਹ ਸ਼ੂਟਿੰਗ ਹੋਈ ਆ। ਇਸ ਦੇ ਵਿੱਚ 3 ਜਾਣੇ ਜ਼ਖਮੀ ਹੋਏ ਦੱਸੇ ਜਾਂਦੇ ਨੇ। ਸਾਊਥ ਓਕ ਪਾਰਕ ਏਰੀਆ ਦੇ ਵਿੱਚ ਰਾਤ ਨੂੰ ਕੱਲ ਮਿਡਨਾਈਟ ਤੋਂ ਬਾਅਦ ਦੇ ਵਿੱਚ ਇਹ ਗੋਲੀकांड ਵਾਪਰਿਆ। ਤਕਰੀਬਨ 12:30 ਵਜੇ 34th ਸਟਰੀਟ ਤੇ 14th ਐਵਨਿਊ ਸੈਕਰਾਮੈਂਟੋ ਦੇ ਵਿੱਚ ਗੋਲੀਆਂ ਚੱਲੀਆਂ। ਕਹਿੰਦੇ ਇਸ ਦੇ ਕਰਕੇ ਇੱਕ ਅਡਲਟ ਵੂਮਨ ਆ ਜਿਸ ਦੇ ਗੋਲੀ ਲੱਗੀ ਆ, ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ ਹੈਗੇ ਆ। ਤੇ ਇੱਕ ਜਿਹੜੀ ਹੋਰ ਸ਼ੂਟਿੰਗ ਆ 2400 ਬਲਾਕਸ 22nd ਸਟਰੀਟ 12:15 ਵਜੇ ਰਾਤ ਨੂੰ ਇਹ ਵਾਪਰੀ, ਜਿਸ ਦੇ ਵਿੱਚ ਕਹਿੰਦੇ ਆ 2 ਬੰਦਿਆਂ ਨੇ ਆਪਸ ਦੇ ਵਿੱਚ ਇੱਕ ਦੂਜੇ ਦੇ ਉੱਤੇ ਜਿਹੜੀਆਂ ਗੋਲੀਆਂ ਚਲਾਈਆਂ, ਤੇ ਕਹਿੰਦੇ ਆ ਵੀ ਉਹ ਰਾਈਟ ਨਾਓ ਇਲਾਜ ਅਧੀਨ ਹੈਗੇ ਨੇ, ਨਾਨ ਲਾਈਫ ਥ੍ਰੈਟਨਿੰਗ ਜਿਹੜੀਆਂ ਉੱਦਾਂ ਹੈਗੀਆਂ। ਸੋ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਬਾਰ-ਬਾਰ ਹੋਣੀਆਂ, ਲੋਕਾਂ ਦੇ ਵਿੱਚ ਇਸ ਚੀਜ਼ ਦੇ ਪ੍ਰਤੀ ਓਬਵੀਅਸਲੀ ਜਿਹੜੀ ਗਨ ਸ਼ੂਟਿੰਗ ਹੁੰਦੀ ਆ ਉਸ ਨੂੰ ਲੈ ਕੇ ਕਈ ਤਰੀਕੇ ਦੇ ਸਵਾਲ ਜਿਹੜੇ ਉਹ ਬਣਦੇ ਜਾਂਦੇ। ਇੱਦਾਂ ਹੀ ਖਬਰ ਐਂਟੀਓਕ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਕਹਿੰਦੇ ਇੱਕ ਡਰੰਕ ਡਰਾਈਵਰ ਨੇ ਜਿਹੜਾ ਆ ਕਾਰ ਦਾ ਐਕਸੀਡੈਂਟ ਕੀਤਾ ਤੇ ਉਹਦੇ ਨਾਲ ਇੱਕ ਜਾਣੇ ਦੀ ਮੌਤ ਹੋ ਗਈ। 3 ਜਿਹੜੇ ਬੱਚੇ ਆ ਬਹੁਤ ਬੁਰੀ ਤਰ੍ਹਾਂ ਫੱਟੜ ਹੋ ਗਏ ਹੈਗੇ ਆ। ਐਤਵਾਰ ਰਾਤ ਨੂੰ 10:30 ਵਜੇ ਦੇ ਕਰੀਬ ਸਟੇਟ ਰਾਊਟ 160 ਨਾਰਥ ਤੇ ਐਂਟੀਓਕ ਬ੍ਰਿਜ ਦੇ ਉੱਤੇ ਜਿਹੜੀ ਕਾਰ ਆ ਜਾ ਰਹੀ ਸੀ, CHP ਨੇ ਦੱਸਿਆ। ਤੇ ਮਾਜਦਾ ਕਾਰ ਦਾ ਡਰਾਈਵਰ 38 ਸਾਲਾਂ ਦਾ ਸੈਮ ਰਮਨ ਤੋਂ ਸੀਗਾ। ਉਹ ਸ਼ਰਾਬੀ ਸੀਗਾ, ਸੀਟ ਬੈਲਟ ਵੀ ਨਹੀਂ ਪਾ ਰਿਹਾ ਸੀ, ਤੇ ਉਹਦੀ ਜਿਹੜੀ ਆ ਐਕਸੀਡੈਂਟ 'ਚ ਮੌਤ ਹੋ ਗਈ ਆ। 2 ਮੁੰਡੇ ਜਿਹੜੇ ਸੀਗੇ, ਇੱਕ 6 ਸਾਲ ਦਾ ਤੇ 4 ਸਾਲ ਦਾ, ਉਹ ਸੀਟ ਬੈਲਟ ਨਹੀਂ ਲਾਈ ਸੀ, ਉਹਨਾਂ ਨੂੰ ਕਾਫੀ ਸੱਟਾਂ ਲੱਗੀਆਂ। ਫਰੰਟ ਤੇ 15 ਸਾਲਾਂ ਦੀ ਇੱਕ ਬੱਚੀ ਬੈਠੀ ਸੀ, ਉਹ ਸੀਟ ਬੈਲਟ ਉਸਨੇ ਪਾਈ ਸੀ ਤੇ ਉਹ ਕਿਸੇ ਵੀ ਸੱਟ ਤੋਂ ਬਚ ਗਏ ਹੈਗੇ। ਜੀ, ਨਾਟੋ ਤੇ ਰੂਸ ਦਾ ਇੱਕ ਐਗਰੀਮੈਂਟ ਹੋਇਆ ਸੀ 25 ਸਾਲ ਪਹਿਲਾਂ। ਉਹਨਾਂ ਨੇ ਇਹ ਕਿਹਾ ਸੀਗਾ ਵੀ ਅਲਾਇੰਸ ਉਸ ਨੂੰ ਹੁਣ ਨਾਟੋ ਵਾਲੇ ਕਹਿ ਰਹੇ ਆ ਵੀ ਅਸੀਂ ਉਸ ਐਗਰੀਮੈਂਟ ਦੇ ਨਾਲ ਮੁਤਫਿਕ ਨਹੀਂ ਆ, ਅਸੀਂ ਉਸ ਦੇ ਨਾਲ ਬੱਝੇ ਨਹੀਂ ਆ। ਕਹਿੰਦੇ ਕਿਉਂਕਿ ਰੂਸ ਨੇ ਇਸ ਐਗਰੀਮੈਂਟ ਦੀ ਉਲੰਘਣਾ ਖੁਦ ਜਿਹੜੀ ਉਹ ਕਰ ਦਿੱਤੀ ਆ। ਹੁਣ ਇਸੇ ਦੇ ਤਹਿਤ ਕਹਿੰਦੇ ਵੀ ਈਸਟਰਨ ਯੂਰਪ ਦੇ ਵਿੱਚ ਆਪਣੀ ਜਿਹੜੀ ਪ੍ਰੈਜ਼ੈਂਸ ਆ ਉਸ ਨੂੰ ਹੁਣ ਵਧਾਉਣ ਜਾ ਰਹੇ ਆ। ਜ਼ਿਆਦਾ ਨਫਰੀ ਜਿਹੜੀ ਨਾਟੋ ਫੋਰਸਿਸ ਦੀ ਉੱਥੇ ਹੋਊਗੀ। ਉੱਥੋਂ ਦੇ ਜਿਹੜੇ ਡਿਪਟੀ ਜਨਰਲ ਹੈਗੇ ਆ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ। 1997 ਦੇ ਵਿੱਚ ਨਾਟੋ ਤੇ ਰਸ਼ੀਅਨ ਫਰੇਮਵਰਕ ਐਗਰੀਮੈਂਟ ਹੋਇਆ ਸੀਗਾ। ਕਹਿੰਦੇ ਵੀ ਨਾਟੋ ਵਾਲਿਆਂ ਨੇ ਇਹ ਵਾਅਦਾ ਕੀਤਾ ਸੀਗਾ ਵੀ ਅਸੀਂ ਪਰਮਾਨੈਂਟਲੀ ਸੈਂਟਰਲ ਤੇ ਈਸਟਰਨ ਯੂਰਪ ਦੇ ਵਿੱਚ ਆਪਣੇ ਫੌਜੀ ਜਿਹੜੇ ਉਹ ਨਹੀਂ ਰੱਖਾਂਗੇ। ਨਾਲ ਹੀ ਉਹਨਾਂ ਵਿੱਚ ਬਾਲਟਿਕ ਸਟੇਟਸ ਵੀ ਇਨਕਲੂਡਡ ਸੀਗੀਆਂ। ਹੁਣ ਨਾਟੋ ਵਾਲੇ ਕਹਿੰਦੇ ਵੀ ਕਿਉਂਕਿ ਰੂਸ ਨੇ ਯੂਕਰੇਨ ਦੇ ਉੱਤੇ ਇਹ ਹਮਲਾ ਕੀਤਾ ਆ, ਤੇ ਕਹਿੰਦੇ ਵੀ ਹੁਣ ਜਿਹੜਾ ਸਾਡਾ ਅਲਾਇੰਸ ਆ ਇਹ ਇਹਨਾਂ ਰੋਕਾਂ ਦੇ ਨਾਲ ਬੱਝਾ ਨਹੀਂ ਆ। ਸੋ ਇਹ ਐਕਸਪੈਂਡ ਕਰਨਗੇ ਈਸਟਰਨ ਫਲੈਂਕ ਵਾਲੇ ਪਾਸੇ, ਈਸਟਰਨ ਯੂਰਪ ਦੇ ਵਿੱਚ ਆਪਣੀ ਫੌਜੀ ਨਫਰੀ ਜਿਹੜੀ ਉਹ ਵਧਾ ਸਕਦੇ ਆ। ਉਧਰ ਯੂਕਰੇਨ ਮੰਗ ਕਰ ਰਿਹਾ ਮਲਟੀਪਲ ਲਾਂਚ ਰਾਕਟ ਸਿਸਟਮ ਦੀ, ਤੇ ਸੁਣਨ ਦੇ ਵਿੱਚ ਇਹ ਆਇਆ ਸੀਗਾ ਵੀ ਯੂਕਰੇਨ ਨੂੰ ਯੂਕੇ ਦੇ US ਵਾਲਾ ਲੌਂਗ ਰੇਂਜ ਮਲਟੀ ਲਾਂਚ ਰਾਕਟ ਸਿਸਟਮ ਵੀ, ਇੱਕ ਤੋਂ ਵੱਧ ਰਾਕਟ ਇਕੱਠੇ ਲਾਂਚ ਕਰਨ ਦੀ ਸ਼ਮਤਾ ਵਾਲਾ ਸਿਸਟਮ ਆ, ਉਹ ਜਲਦ ਦੇ ਸਕਦਾ ਹੈਗਾ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਹੈ। ਪਰ ਬਾਈਡਨ ਹੁਣਾਂ ਨੇ ਇਸ ਦੇ ਵਿੱਚ ਕਲੀਅਰ ਕੀਤਾ ਵੀ ਯੂਕਰੇਨ ਨੂੰ ਅਜਿਹੇ ਰਾਕਟ ਨਹੀਂ ਦਿੱਤੇ ਜਾਣਗੇ ਜਿਹੜੇ ਰੂਸ ਤੱਕ ਜਿਹੜੇ ਉਹ ਪਹੁੰਚਣ। ਸੋ ਇਹ ਹੁਣ ਦੇਖੋ ਅੱਗੇ ਜਿਹੜਾ ਉਹ ਕੀ ਬਣਦਾ ਆ। ਪਰ ਯੂਕਰੇਨ ਦੇ ਪ੍ਰੈਜ਼ੀਡੈਂਟ ਆਫਿਸ ਜਿਹੜੇ ਆ ਉਹ ਇਸ ਦੀ ਮੰਗ ਕਰ ਰਹੇ ਸੀ। ਜੀ, ਅਗਲੀ ਖਬਰ ਵਿੱਚ ਚਲੀਏ। ਆਪਾਂ ਦੇਖਦੇ ਹਾਂ ਵੀ ਲਾਇਬ੍ਰੇਰੀ ਦੇ ਵਿੱਚ ਕਿਤਾਬਾਂ ਨੂੰ ਲੇਟ ਮੋੜਨਾ, ਲੇਟ ਵਾਪਸ ਕਰਨਾ, ਇਹ ਤਾਂ ਆਮ ਜਿਹੀ ਗੱਲ ਹੈਗੀ ਆ। ਇੱਕ ਵਾਸੋ ਓਕਲਾਹੋਮਾ ਤੋਂ ਖਬਰ ਆ ਰਹੀ ਆ, ਇੱਕ ਬੀਬੀ ਨੇ 46 ਸਾਲਾਂ ਬਾਅਦ ਲਾਇਬ੍ਰੇਰੀ ਦੀ ਜਿਹੜੀ ਬੁੱਕ ਆ ਉਹ ਵਾਪਸ ਕੀਤੀ ਹੈਗੀ ਆ।
ਉਹ ਇਸ ਦੇ ਸੰਬੰਧ ਦੇ ਵਿੱਚ ਆਵਾਸੋ ਲਾਇਬ੍ਰੇਰੀ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਲਿਖਿਆ ਆ ਵੀ ਬਹੁਤ ਬਹੁਤ ਧੰਨਵਾਦ। ਐਨੀ ਇਸ ਬੁੱਕ ਦਾ ਨਾਮ ਆ ਜਿਹੜੀ ਤੁਸੀਂ ਰਿਟਰਨ ਕੀਤੀ ਆ, ਓਨਲੀ 46 years overdue। ਲਾਇਬ੍ਰੇਰੀ ਦੇ ਮੁਤਾਬਕ ਐਨੀ ਜਿਹੜੀ ਬੁੱਕ ਆ ਇਹ ਸੈਂਟਰਲ ਲਾਇਬ੍ਰੇਰੀ ਤੋਂ ਸਤੰਬਰ 8 1976 ਨੂੰ ਚੈੱਕ ਆਊਟ ਕੀਤੀ ਗਈ ਸੀ। ਲਾਇਬ੍ਰੇਰੀ ਦੇ ਕੋਲ ਕਿਸੇ ਤਰ੍ਹਾਂ ਦਾ ਕੋਈ ਤਰੀਕਾ ਨਹੀਂ ਸੀ ਲੱਭਣ ਦਾ, ਕਿਉਂਕਿ ਉਸ ਟਾਈਮ ਦੇ ਉੱਤੇ ਕੋਈ ਟੈਕਨੋਲੋਜੀ ਨਹੀਂ ਸੀ, ਕੋਈ ਉਸ ਟਾਈਮ ਦੇ ਉੱਤੇ ਕੰਪਿਊਟਰ ਨਹੀਂ ਸੀ। ਹੱਥ ਨਾਲ ਲਿਖਤ ਰਜਿਸਟਰ ਹੋਣੇ ਆ, ਉਹ ਬਾਅਦ ਦੇ ਵਿੱਚ ਉਹ ਵੀ ਮੈਨੂੰ ਲੱਗਦਾ ਗਵਾਚ ਗਏ ਹੋਣੇ ਆ। ਤੇ ਜੇ ਹੁਣ ਦੇਖਿਆ ਜਾਵੇ ਫਾਈਨ, ਕਹਿੰਦੇ ਵੀ ਲੇਟ ਫਾਈਨ ਵੀ ਚੈੱਕ ਕਰਨ ਦਾ ਔਖਾ ਹੈਗਾ। ਮੈਕਸੀਮਮ ਫਾਈਨ ਜਿਹੜਾ ਲਾਇਬ੍ਰੇਰੀ ਦੇ ਮੁਤਾਬਕ ਸਿਰਫ $2 ਦਾ ਹੈਗਾ ਆ। ਤੇ ਕਹਿੰਦੇ ਵੀ ਇਹ ਜਿਹੜੀ ਬੁੱਕ ਆ ਕਾਫੀ ਪੋਪੂਲਰ ਬੁੱਕ ਹੈਗੀ ਉਦਾਂ। ਤੇ ਇਹ ਇਕੱਲਾ ਇਹ ਨਹੀਂ ਹੈਗਾ, ਇਸ ਤੋਂ ਬਿਨਾਂ ਹੋਰ ਵੀ ਨਿਊਯਾਰਕ ਦੀ ਇੱਕ ਜਿਹੜੀ ਪਬਲਿਕ ਲਾਇਬ੍ਰੇਰੀ ਆ ਉਹਦੇ ਵਿੱਚ ਤਾਂ ਕਈ ਵਾਰੀ ਕਹਿੰਦੇ 25 ਸਾਲ ਤੋਂ ਲੈ ਕੇ 50 ਸਾਲ ਤੱਕ ਲੇਟ ਬੁੱਕਸ ਨੂੰ ਵਾਪਸ ਕੀਤਾ ਜਾਂਦਾ ਆ। ਤੇ ਲੋਕ ਬੜੇ ਫਨੀ ਨੋਟ ਵੀ ਵਿੱਚ ਲਿਖਦੇ ਹੈਗੇ ਆ, ਮੈਨੂੰ ਸ਼ਰਮ ਆਉਂਦੀ ਆ ਇਸ ਕਰਕੇ ਮੈਂ ਆਪ ਨਹੀਂ ਦੇਣ ਆਈ, ਵਿੱਚ ਡ੍ਰੌਪ ਕਰਤਾ। ਸੋ ਇੱਕ ਲਾਇਬ੍ਰੇਰੀਅਨ ਕਹਿੰਦਾ ਵੀ ਜਿਹੜੇ ਉਹ ਨੋਟ ਆ ਮੈਂ ਉਹ ਸਾਂਭ ਕੇ ਰੱਖਦਾ, ਉਹ ਵੀ ਬੜੇ ਫਨੀ ਨੋਟ ਹੁੰਦੇ ਹੈਗੇ ਜੀ। ਇਸੇ ਤਰੀਕੇ ਨਾਲ ਕਹਿੰਦੇ ਜਿਹੜੀ ਯੂਨੀਵਰਸਿਟੀ ਕਾਲਜ ਲੰਡਨ ਲਾਇਬ੍ਰੇਰੀ ਆ ਉਹਦੇ ਵਿੱਚ ਇੱਕ ਨੋਟ ਪਾਇਆ ਗਿਆ ਸੀ, ਜਿਸ 'ਚ ਉਹਨੇ ਕਿਹਾ ਜਦੋਂ ਵਾਪਸ ਕੀਤੀ ਬੁੱਕ ਵੀ ਡੀਅਰ ਲਾਇਬ੍ਰੇਰੀਅਨ, ਮੈਨੂੰ ਲੱਗਦਾ ਵੀ ਇਹ ਜਿਹੜੀ ਕਿਤਾਬ ਆ 50 ਸਾਲ ਓਵਰਡਿਊ ਜਿਹੜੀ ਉਹ ਹੋਈ ਆ। ਸੋ ਉਹ ਜਿਹੜੀ ਬੁੱਕ ਸੀ 1875 ਦਾ ਇੱਕ ਐਡੀਸ਼ਨ ਕਿਤਾਬ ਦਾ, ਕੁਆਰਲਸ ਦਾ ਸੀਗਾ, ਤੇ 1974 'ਚ ਰਿਟਰਨ ਹੋਣੀ ਸੀ, ਪਰ ਹੁਣ ਜਾ ਕੇ ਜਿਹੜੀ ਉਹ ਹੋਈ ਆ। ਸੋ ਉਸ ਦੇ ਉੱਤੇ 10 ਸੈਂਟ ਪਰ ਡੇ ਦਾ ਫਾਈਨ ਰੱਖਿਆ ਗਿਆ ਸੀਗਾ। ਕਹਿੰਦੇ ਵੀ ਜੇ ਉਹ ਆਪ ਬੁੱਕ ਰਿਟਰਨ ਕਰਦੇ ਤਾਂ 1250 ਪਾਉਂਡ ਉਸ ਦਾ ਜੁਰਮਾਨਾ ਬਣ ਸਕਦਾ ਸੀ। ਜੁਰਮਾਨਿਆਂ ਦੀ ਖਬਰ ਦੇ ਉੱਤੇ ਜੇ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਸੈਕਰਾਮੈਂਟੋ ਸ਼ਹਿਰ ਦੇ ਵਿੱਚ, ਈਸਟ ਸੈਕਰਾਮੈਂਟੋ ਦੇ ਵਿੱਚ ਇੱਕ ਬੰਦੇ ਨੂੰ $573,000 ਦਾ 5 ਲੱਖ 5,73,000 ਹਾਂਜੀ 5,73,000 ਦਾ ਜਿਹੜਾ ਉਹ ਜੁਰਮਾਨਾ ਕੀਤਾ ਗਿਆ ਸੀਗਾ ਕੋਡ ਵਾਇਲੇਸ਼ਨ ਦੇ ਮੁਤਾਬਕ। 83 ਸਾਲਾਂ ਦਾ ਡੈਨ ਆਲਸਟੈਡ, ਉਸ ਨੇ 2014 ਦੇ ਵਿੱਚ ਆਪਣੀ ਬੈਕਯਾਰਡ ਦੇ ਵਿੱਚ ਵੈਨ ਤੇ ਹੋਰ ਵਹੀਕਲਸ ਜਿਹੜੇ ਉਹ ਲਿਆਂਦੇ। ਕਹਿੰਦੇ ਆ ਵੀ ਉਹ ਉੱਥੇ ਇਹਨਾਂ ਗੱਡੀਆਂ ਨੂੰ ਠੀਕ ਕਰਦਾ ਹੁੰਦਾ ਸੀ। ਸੋ ਸਿਟੀ ਦੀ ਜਿਹੜੀ ਕੋਡ ਵਾਇਲੇਸ਼ਨ ਆ ਉਹ ਹੋ ਗਈ। ਇਸ ਨੇ ਬਾਅਦ 'ਚ ਇਸ ਕੋਡ ਵਾਇਲੇਸ਼ਨ ਦੇ ਉਲਟ ਅਦਾਲਤ ਵਿੱਚ ਵੀ ਗਿਆ, ਪਰ ਅਦਾਲਤ ਨੇ ਇਸ ਦਾ ਸਹਾਰਾ ਨਹੀਂ ਬਣਿਆ। ਤੇ ਹੁਣ ਜਦੋਂ ਅਪੈਲਟ ਕੋਰਟ ਦੇ ਵਿੱਚ ਰੂਲਿੰਗ ਜਿਹੜੀ ਉਹ ਆਈ ਆ, ਇੱਕ ਵਾਰੀ ਫੇਰ ਜਿਹੜੇ ਸਟੇਟ ਦੇ ਹੱਕ ਦੇ ਵਿੱਚ ਰੂਲਿੰਗ ਆਉਂਦੇ ਹੋਏ $5,73,573,000 ਦਾ ਇਹ ਜਿਹੜੀ ਕੋਡ ਵਾਇਲੇਸ਼ਨ ਦਾ ਜੁਰਮਾਨਾ ਆ ਉਹ ਉਸ ਦੇ ਉੱਤੇ ਅਪਹੋਲਡ ਕੀਤਾ ਗਿਆ ਆ, ਰੱਖਿਆ ਗਿਆ ਆ। ਡੈਨ 83 ਸਾਲਾ ਕਹਿੰਦਾ ਮੇਰੇ ਕੋਲ ਡਾਲਰ ਨਹੀਂ ਹੈਗਾ ਦੇਣ ਨੂੰ, ਤੇ ਮੈਨੂੰ ਇਹ ਖਤਰਾ ਹੈ ਵੀ ਇਹ ਮੇਰਾ ਘਰ ਜਿਹੜਾ ਆ ਉਸ ਨੂੰ ਸੀਜ਼ ਨਾ ਕਰ ਦੇਣ। ਸੋ ਹੁਣ ਦੇਖੋ ਅੱਗੇ ਕੀ ਜਿਹੜਾ ਉਹ ਬਣਦਾ ਹੈਗਾ ਆ। ਸੋ ਕਹਿੰਦੇ ਵੀ ਕਾਫੀ ਜ਼ਿਆਦਾ ਕੋਡ ਵਾਇਲੇਸ਼ਨਸ ਇਸ ਦੀਆਂ ਹੋਈਆਂ ਸੀਗੀਆਂ। ਇਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਇੱਕ ਵਾਰੀ ਪਹਿਲਾਂ ਵੀ ਸੈਨ ਫਰਾਂਸਿਸਕੋ ਦੇ ਵਿੱਚ 2000 ਸਾਲ ਦਾ ਇੱਕ ਕੇਸ ਸੀਗਾ, ਜਿਹਦੇ ਵਿੱਚ ਅਦਾਲਤ ਨੇ $6,63,663,000 ਦਾ ਜੁਰਮਾਨਾ ਉਸ ਟਾਈਮ ਦੇ ਉੱਤੇ ਉਹ ਇੱਕ ਬੰਦੇ ਦੇ ਉੱਤੇ ਪਾਇਆ ਸੀ। ਉਹ ਵੀ ਜਿਹੜੀਆਂ ਆ ਕੋਡ ਵਾਇਲੇਸ਼ਨਸ ਦੇ ਨਾਲ ਹੀ ਸੰਬੰਧਿਤ ਸੀਗਾ। ਸੋ ਹੁਣ ਦੇਖੋ ਕੀ ਬਣਦਾ ਆ। ਇਸ ਬਜ਼ੁਰਗ ਦੇ ਨੂੰ ਜਿਹੜਾ ਇਹ ਜੁਰਮਾਨਾ ਹੁਣ ਇਹ ਕਿੱਦਾਂ ਦਊਗਾ, ਇਹ ਦੇਖਿਆ ਜਾਊਗਾ। ਬਹੁਤ ਸਾਰੇ ਲੋਕ ਕਹਿ ਰਹੇ ਆ ਵੀ ਨਹੀਂ ਯਾਰ, ਇਹ ਬੰਦੇ ਦੇ ਨਾਲ ਕਿਤੇ ਨਾ ਕਿਤੇ ਲੱਗਦਾ ਆ ਵੀ ਧੱਕਾ ਜਿਹੜਾ ਆ ਉਹ ਹੋ ਗਿਆ। 2014 ਦੀ ਇੱਕ ਪੁਰਾਣੀ ਓਲਡ ਵੈਨ ਆਪਣੇ ਫੈਂਸਡ ਬੈਕਯਾਰਡ ਦੇ ਵਿੱਚ ਉਸਦੇ ਉੱਤੇ ਕੰਮ ਜਿਹੜਾ ਉਹ ਕਰਦਾ ਹੁੰਦਾ ਸੀਗਾ। ਕਹਿੰਦਾ ਘਾਹ ਦੇ ਉੱਤੇ ਕੰਮ ਕਰ ਰਿਹਾ ਸੀ, ਜਿਹੜਾ ਇਹ ਕੋਡ ਵਾਇਲੇਸ਼ਨ ਆ। ਸੋ ਇਸ ਤੋਂ ਇਲਾਵਾ 5 ਹੋਰ ਕਾਰਾਂ ਉਸਦੀਆਂ ਉਹ ਪ੍ਰਾਪਰਟੀ ਤੇ ਸੀਗੀਆਂ, ਜਿਹੜੇ ਉਸਦੇ ਮਰੇ ਹੋਏ ਭਰਾ ਦੇ ਦੁਆਰਾ ਉਸਨੂੰ ਮਿਲੀਆਂ ਸੀਗੀਆਂ। ਤੇ ਇਹ ਕੋਡ ਵਾਇਲੇਸ਼ਨ ਦੇ ਕਰਕੇ ਇਸ ਨੂੰ ਐਡਾ ਵੱਡਾ ਹੁਣ ਜੁਰਮਾਨਾ ਉਹ ਪਾਇਆ ਗਿਆ ਹੈਗਾ ਆ ਜੀ। ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲਾ। ਅੱਜ ਸਟਾਕ ਮਾਰਕੀਟ ਕਲੋਜ਼ ਸੀ ਛੁੱਟੀ ਕਰਕੇ, ਤੇ $1 ਦੀ ਕੀਮਤ ਇੰਡੀਆ ਦੇ 77 ਰੁਪਏ ਤੇ 58 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਰਹੀ ਆ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਆਪਾਂ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਬੇਨਤੀ ਕਰਦੇ ਜਾਣਾ ਹੈ, 4 ਤਰੀਕ ਨੂੰ
ਸ਼ਨਿਚਰਵਾਰ ਨੂੰ ਜੂਨ 4 ਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ 1984 ਦੇ ਵਿੱਚ ਸ੍ਰੀ ਦਰਬਾਰ ਸਾਹਿਬ ਤੇ ਹੋਰ ਗੁਰੂ ਘਰਾਂ ਤੇ ਜੋ ਹਮਲਾ ਹੋਇਆ ਸੀ ਉਹਨਾਂ ਦੀ ਯਾਦ ਦੇ ਵਿੱਚ ਨਗਰ ਕੀਰਤਨ ਸੈਨ ਫਰਾਂਸਿਸਕੋ ਡਾਊਨਟਾਊਨ 'ਚ ਹੋਣਾ ਆ, ਸਿਵਿਕ ਸੈਂਟਰ ਤੇ ਇਕੱਠੇ ਹੋਣਾ ਆ। ਉਹਦੇ ਸੰਬੰਧ ਦੇ ਵਿੱਚ ਬਹੁਤ ਦੂਰ ਦੂਰ ਜੋ ਗੁਰੂ ਘਰ ਹੈਗੇ ਉੱਥੋਂ ਬੱਸਾਂ ਆ ਰਹੀਆਂ ਹੈਗੀਆਂ। ਅੱਜ ਸਵੇਰੇ ਵੀ ਆਪਾਂ ਅਨਾਉਂਸ ਕੀਤਾ ਸੀ ਮਿਲਪੀਟਸ ਗੁਰਦੁਆਰਾ ਗੁਰੂ ਘਰ ਸਿੰਘ ਸਭਾ ਮਿਲਪੀਟਸ, ਉੱਥੋਂ ਸਵੇਰੇ 8 ਵਜੇ ਬੱਸ ਚੱਲਣੀ ਆ। ਡਿਟੇਲ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ 1-2 ਦਿਨਾਂ 'ਚ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਸਟਾਕਟਨ ਗੁਰੂ ਘਰ ਵੱਲੋਂ ਵੀ ਕਾਲ ਆਈ ਸੀ ਵੀ ਉੱਥੋਂ ਵੀ 2 ਬੱਸਾਂ ਚੱਲਣੀਆਂ ਆ। ਸੋ ਉਹਨਾਂ ਦੀ ਕਮੇਟੀ ਨੂੰ ਵੀ ਉੱਥੇ ਜਾਂ ਗੁਰੂ ਘਰ ਦਾ ਕੋਈ ਵੀ ਸੇਵਾਦਾਰ ਹੈਗਾ ਕਾਲ ਕਰਕੇ ਆਪਣਾ ਨਾਮ ਬੁੱਕ ਕਰਾ ਲਿਓ। ਹੋਰ ਵੀ ਜਿਹੜੇ ਗੁਰੂ ਘਰਾਂ 'ਚੋਂ ਹਜੇ ਤੱਕ ਨਹੀਂ ਹੋਈਆਂ ਜਾਂ ਹੋਈਆਂ ਆ ਉਹ ਅਨਾਉਂਸ ਕਰਨਾ ਚਾਹੁੰਦੇ ਆ, ਸਾਨੂੰ ਕਾਲ ਕਰਕੇ ਜ਼ਰੂਰ ਦੱਸ ਦਿਓ ਤਾਂ ਕਿ ਰੇਡੀਓ ਸਾਰੇ ਸੁਣਦੇ ਹੀ ਆ, ਪਤਾ ਲੱਗ ਜਾਊਗਾ ਸਾਰਿਆਂ ਨੂੰ। ਆਪਾਂ ਸਾਰਿਆਂ ਨੂੰ ਬਹੁਤ ਹੀ ਵੱਧ ਚੜ ਕੇ ਜਿਹੜਾ ਆ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਟੈਰਾਬਿਊਨਾ ਗੁਰਦੁਆਰਾ ਘਰ ਯੂਬਾ ਸਿਟੀ ਤੋਂ ਵੀ 4 ਜੂਨ ਨੂੰ ਸਵੇਰੇ 7 ਵਜੇ ਬੱਸਾਂ ਕਹਿੰਦੇ ਆ ਉਹ ਉੱਥੋਂ ਚੱਲਣੀਆਂ ਆ ਯੂਬਾ ਸਿਟੀ ਤੋਂ ਸੈਨ ਫਰਾਂਸਿਸਕੋ 'ਚ ਹੋ ਰਹੇ ਇਸ ਨਗਰ ਕੀਰਤਨ 'ਚ ਸ਼ਮੂਲੀਅਤ ਕਰਨ ਦੇ ਲਈ। ਸੋ ਜਿਹੜੇ ਯੂਬਾ ਸਿਟੀ ਤੋਂ ਜਾਣਾ ਚਾਹੁੰਦੇ ਉਹ ਉੱਥੋਂ ਦੇ ਹੈੱਡ ਗ੍ਰੰਥੀ ਭਾਈ ਬਲਜੀਤ ਸਿੰਘ ਹੋਣਾ ਦੇ ਨਾਲ ਸੰਪਰਕ ਕਰਨ ਤੇ ਉਹਨਾਂ ਨੂੰ ਜਿਹੜਾ ਆਪਣਾ ਨਾਮ ਜਿਹੜਾ ਉਹ ਲਿਖਵਾ ਸਕਦੇ ਨੇ। ਸੋ ਜ਼ਰੂਰ ਹੁਮ ਹੁਮਾ ਕੇ ਜਿਹੜਾ ਜੀ ਪਹੁੰਚੋ। 4 ਜੂਨ ਨੂੰ ਸੈਨ ਫਰਾਂਸਿਸਕੋ 'ਚ ਹੋ ਰਹੇ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਸ ਨਗਰ ਕੀਰਤਨ 'ਚ ਹੁਮ ਹੁਮਾ ਕੇ ਉਹ ਪਹੁੰਚੋ ਜੀ। ਤੇ ਜੀ ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਸਟਾਕ ਮਾਰਕੀਟ ਵਗੈਰਾ ਤਾਂ ਜਿਹੜੀ ਉਹ ਬੰਦ ਰਹੀ, ਪਰ ਬਾਕੀ ਓਵਰਆਲ ਜੇ ਤੁਹਾਨੂੰ ਹੋਰ ਚੀਜ਼ਾਂ ਦੇ ਭਾਅ ਦੱਸਦੇ ਜਾਈਏ, ਗੋਲਡ ਦੀ ਕੀਮਤ $1850 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ ਜ਼ਰੂਰ ਹਰਜੋਤ ਸਿੰਘ ਜੀ ਵੱਧ ਰਹੀ ਹੈ। ਇਸ ਟਾਈਮ $117 ਪ੍ਰਤੀ ਬੈਰਲ ਦੇ ਉੱਤੇ ਇਹ ਵੱਧ ਕੇ ਹੋ ਗਈ ਆ। ਮੈਮੋਰੀਅਲ ਵੀਕਐਂਡ ਦੇ ਉੱਤੇ ਓਵਰਆਲ ਲੋਕਾਂ ਨੇ ਦੇਖਿਆ ਵੀ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੀ ਹੋਇਆ ਆ, ਕਿਤੇ ਗਿਰਾਵਟ ਦਰਜ ਜਿਹੜੀ ਉਹ ਨਹੀਂ ਹੋਈ। US ਦੇ 10 ਈਅਰ ਟ੍ਰੈਜਰੀ ਬੌਂਡ ਦਾ ਕੀਮਤ 2.85% ਦੇ ਉੱਤੇ ਰਹੀ ਆ। ਤੇ ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 31,561 $US ਦੇ ਬਰਾਬਰ ਰਿਹਾ ਆ। ਤੇ ਹੁਣ ਆਪਾਂ ਲਵਾਂਗੇ ਜੀ ਇਜਾਜ਼ਤ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਾਨੀ ਕੀ ਜਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।